अच्छा जी। ईद पढ़न चले गए ने, कपड़े पा ले अपने ने, अपने नहा धो के चले गए सारे निक्के मोटे। बड़ा सारा मैदान था खड़ा ले, बस उन्होंने अपनी नीत बन्नी आ ते इस तरह खड़े ने, तलवारां लेके फेरतियां खड़िया ते सारियां नूं धौना गिर गईयां ने। बाई जी ते मेरे नानकियां दे, अच्छा अच्छा। जिन्हां दे विच बच्चा नहीं रह गया अज नां लैण नूं, मेरे किते नानके भी हैगे ते सारे सारे इक्को दिन। मिट्टी दा पुतला मिट्टी नूं रोंदा, घुम गए करां दे बार नी, आटे दियां कोई चिड़ियां नूं आखो, उड़ के ही आ जो एक बार नी। किसे को बचाया? उन्होंने बचाया लंबरदार ने, साडे गुआंढी लंबरदार था जेड़ा सिख था, उन्हें बचाया सानू। सानू पासे ते बथेरे गाफले मारन आउंदे थे, बरछियां तलवारां हुंदे थे ना कोल। हाँ हाँ जी हाँ जी। वो मारना ते अगे हो जांदा सी, मैनू पहले मारो अच्छा जी। फिर तुसीं इन्हां नूं मारियो। वो कहंदे भी ना, हाँ जी। वो मुड़ जांदे थे भी ये तो आपे अगे उतरने खतरा इहनूं कहंदे सताउणा। पिंडां दे नक्शे तां उकरे पए ने, ओ पिपलां दी छावें 10-12 सी नाल बरछियां वाले जेहड़े सानू छड्ड के गए ने। ਉਹ ਸਰਦਾਰ ਹੀ हाँ ਅਮਰੂ ਨਹੀਂ। हाँ जी। फिर जेहड़े कंप च असीं रहिंदे थे, उस कंप च भी सानू आटा दिंदे थे, जेहड़े खान उत्थे हाँ जी ਉਹ 'ਚ कंच पी के दिंदे सी। ਜਿਹੜੇ ਸਾਡੇ ਵਰਗੇ ਮੁੰਡੇ ਨੇ ਜਵਾਨ हाँ जी। ਜਵਾਨ ਇੱਕ ਤੇ ਦੂਏ ਡੰਗ ਰੋਟੀ ਖਾਂਦੇ ਤੇ ਸੁੱਤੇ ਹੀ ਰਹਿ ਜਾਂਦੇ ਤੇ, ਅੱਖਾਂ ਨਹੀਂ ਤੇ ਖੁੱਲਦਿਆਂ ਤਾਂ ਤੇ ਮਰ ਜਾਂਦੇ ਤੇ। हाँ जी ਉਹਨੂੰ ਪਤਾ ਲੱਗਾ ਵੀ ਇਹ ਕੁਛ ਕਰਦੇ ਨੇ। हाँ जी 8ਵੇਂ ਦਿਨ ਸਾਡੀ ਕਣਕ ਬਥੇਰੀ ਪਈ ਸੀ ਘਰ, हाँ जी ਪੀਣ ਕਰਾ ਕੇ ਆਟਾ ਪਿਆ ਕੇ 8ਵੇਂ ਦਿਨ ਬੋਰੀ ਆਟੇ ਦੀ ਸਾਨੂੰ ਕੰਪ ਚ ਘੱਲਦਾ ਰਿਹਾ अच्छा जी ਵੀ ਤੁਸੀਂ ਨਹੀਂ ਖਾਣਾ, ਉਹ ਆਟਾ ਲੈ ਕੇ ਇਹ ਖਾਣਾ। हाँ जी ਉਹ ਆਪਣਾ ਅਸੀਂ ਖਾ ਲੈਂਦੇ ਤੇ, ਕੋਈ ਆਪਣੇ ਭੈਣ ਭਰਾ ਜਿਹੜੇ ਰਿਸ਼ਤੇਦਾਰ ਲੱਗਦੇ ਤੇ ਉਹਨਾਂ ਨੂੰ ਦੇ ਦੇਣਾ ਵੀ ਲੈ ਖਾਓ। ਉਹਨੇ ਸਾਡੇ ਨਾਲ ਬੜਾ ਸਲੂਕ ਵਰਤਿਆ। ਪਾਕਿਸਤਾਨ ਚ ਆ ਕੇ ਵੀ ਸਾਨੂੰ ਖਤ ਪਾਉਂਦਾ ਰਿਹਾ, ਜਦੋਂ ਮਰ ਗਿਆ ਫਿਰ ਖਤ ਬੰਦ ਹੋ ਗਿਆ। ਫਿਰ ਉਹ ਸਮਝਿਆ ਵੀ ਹੁਣ ਹੈ ਨਹੀਂ। एक बार अस्सलाम वालेकुम, सत श्री अकाल। मैं नासिर ढिल्लों, पंजाबी लहर की टीम अज पहुंची है पिंड शेखम, ਜ਼ਿਲ੍ਹਾ ਕਸੂਰ ਦੇ ਵਿੱਚ। ਤੇ ਜਦੋਂ ਆਪਾਂ ਆਈਏ ਕਸੂਰ ਤੋਂ ਰਾਈਵੰਡ ਸਾਈਡ ਤੇ, ਇਹ ਪਿੰਡ ਕੋ 12 ਕਿਲੋਮੀਟਰ ਦੂਰੀ ਤੇ ਪੈਂਦਾ ਸ਼ੇਖਮ। ਇਸ ਪਿੰਡ ਪਹੁੰਚੇ ਸਾਂ ਅਸੀਂ, ਜਿਸ ਤਰ੍ਹਾਂ ਪਤਾ ਤੁਹਾਨੂੰ 1947 ਦੀ ਵੰਡ ਦੇ ਹਵਾਲੇ ਨਾਲ ਪਾਰਟੀਸ਼ਨ ਦੇ ਆਪਾਂ ਪ੍ਰੋਗਰਾਮਸ ਕਰੀਦੇ ਆ, ਮੁਖਤਲਿਫ ਲੋਕਾਂ ਨੂੰ ਮਿਲ ਕੇ ਮੁਖਤਲਿਫ ਜਗ੍ਹਾ ਤੇ ਜਾ ਕੇ ਉਹਨਾਂ ਦੇ ਐਕਸਪੀਰੀਅੰਸਿਸ ਜਿਹੜੇ ਆ ਤੁਹਾਡੇ ਤੱਕ ਰੱਖੀਦੇ ਆ। 1947 ਦੀ ਵੰਡ ਨੂੰ ਕਿਵੇਂ ਵੇਖਦੇ ਆ, ਕਿਵੇਂ ਜਿਹੜਾ ਵਾ ਉਸ ਪਹਿਲੋਂ ਦਾ ਮਾਹੌਲ ਸੀ ਸਾਂਝਾ ਕਿਵੇਂ ਸੀ, ਕਿਵੇਂ ਲੋਕ ਵਸਦੇ ਸੀ, ਉਸ ਤੋਂ ਬਾਅਦ ਕਿਵੇਂ ਹੋਇਆ, ਇਹਨਾਂ ਲੋਕਾਂ ਨੇ ਕਿੰਨੇ ਵਕਤ ਵੇਖੇ, ਲੋਕ ਪੁਰਾਣੇ ਜਿਹੜੇ ਵਕਤ ਵਹਿ ਜਾਂਦੇ ਹਨ ਕਿ ਵਕਤ ਕਿੰਨੇ ਵੇਖੇ, ਉਹ ਮੁਸੀਬਤਾਂ ਕਿੰਨੀਆਂ ਝੱਲੀਆਂ, ਸਾਰਾ ਕੁਝ ਛੱਡ ਛਡਾ ਕੇ ਕਿਵੇਂ ਇੱਥੋਂ ਤੱਕ ਪਹੁੰਚੇ, ਉਹ ਵਾਇਲੈਂਸ ਦੇ ਪਿੱਛੇ ਕੀ ਵਜੂਹਾਂ ਸਨ, ਉਹਨਾਂ ਨੂੰ ਵੀ ਜਾਣਨ ਦੀ ਕੋਸ਼ਿਸ਼ ਕਰੀਦੀ ਹੈ। ਇਸ ਮੁੱਦੇ 'ਤੇ ਅਸੀਂ ਗੱਲ ਕਰਨ ਵਾਸਤੇ ਪਹੁੰਚੇ ਹਾਂ ਮਾਂ ਜੀ ਹੋਣਾ ਕੋਲ ਅੱਜ ਪਿੰਡ ਸ਼ੇਖਮ, ਅਤੇ ਗੱਲ ਕਰਦੇ ਹਾਂ ਉਹਨਾਂ ਦੀ ਕਹਾਣੀ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ, ਅਤੇ ਤੁਹਾਡੇ ਤੱਕ ਵੀ ਰੱਖਦੇ ਹਾਂ। ਅਤੇ ਮੈਂ ਕਹਿੰਦਾ ਹਾਂ ਕਿ ਇਹਨਾਂ ਵੀਡੀਓਜ਼ ਨੂੰ ਇਕੱਠਿਆਂ ਕਰਨ ਦਾ ਮਕਸਦ ਹੀ ਹੈ ਕਿ ਵੱਧ ਤੋਂ ਵੱਧ ਇਹਨਾਂ ਲੋਕਾਂ ਦੇ ਜਿਹੜੇ ਆਪਣੇ ਹੱਡਬੀਤੀਆਂ ਨੇ, ਜਿਹੜੀਆਂ ਇਹਨਾਂ ਦੀਆਂ ਸੱਚੀਆਂ ਕਹਾਣੀਆਂ ਨੇ, ਜਿਹੜੀ ਸਾਨੂੰ ਤਾਰੀਖ 'ਚੋਂ ਨਹੀਂ ਮਿਲਦੀਆਂ, ਅਸਲ ਹਕੀਕਤਾਂ ਨੇ, ਜਾਗਦੀਆਂ ਕਿਤਾਬਾਂ ਨੇ, ਇਹਨਾਂ ਕਿਤਾਬਾਂ ਨੂੰ ਤੁਹਾਨੂੰ ਵੀ ਪੜ੍ਹਨ ਦਾ ਮੌਕਾ ਮਿਲੇ, ਆਉਣ ਵਾਲੀ ਨਸਲ ਵੀ ਇਹਨਾਂ ਨੂੰ ਵੇਖੇ ਪੜ੍ਹੇ ਇਹ ਕੀ ਹੋਏ ਸੀ ਉਦੋਂ ਹਾਲਾਤ, ਕਿਸ ਤਰ੍ਹਾਂ ਇਹਨਾਂ ਲੋਕਾਂ ਨੇ ਸਰਵਾਈਵ ਕੀਤਾ ਸੀ ਦੁਬਾਰਾ ਤੋਂ। ਸੋ ਇਹ ਸਾਰੀ ਗੱਲਬਾਤ ਕਰਦੇ ਹਾਂ ਮਾਂ ਜੀ ਨਾਲ। ਅਸਲਾਮ ਵਾਲੇਕੁਮ ਮਾਂ ਜੀ। ਵਾਲੇਕੁਮ ਸਲਾਮ। ਮਾਂ ਜੀ ਕੀ ਹਾਲ ਜੀ? ਸੇ ਠੀਕ ਜੇ? ਹਾਂ ਠੀਕ ਹੈ। ਤੇ ਕੀ ਨਾਂ ਤੁਹਾਡਾ? ਜੈਨਬ। ਜ਼ੈਨਬ। ਤੇ ਤੁਹਾਡੇ ਅੱਬਾ ਜੀ ਦਾ? ਸ਼ੇਰ ਮੁਹੰਮਦ। ਸ਼ੇਰ ਮੁਹੰਮਦ। ਹਾਂਜੀ।
ਤੇ ਕਿੰਨੀ ਤੁਹਾਡੀ ਉਮਰ ਹੁਣ ਕਿੰਨੀ ਕੁ ਹੋ ਚੱਲੀ ਆ ਇਸ ਵੇਲੇ? 80 ਕੁ ਸਾਲ ਦੀ ਹੈਗੀ ਹੈ। 80 ਤੋਂ ਉੱਤੇ ਹੀ ਆ? ਹਾਂ ਅੱਛਾ ਅੱਛਾ। ਨਹੀਂ ਉੱਤੇ ਨਹੀਂ ਹੈਗੀ ਅਜੇ। 10 ਸਾਲ ਦੀ ਤੇ ਮੈਂ ਸਾਰੀ ਜਦੋਂ ਹਿੰਦੁਸਤਾਨ ਤੋਂ ਆਏ ਨੇ ਪਾਕਿਸਤਾਨ ਬਣਿਆ। ਹਾਂਜੀ ਹਾਂਜੀ। ਹਾਂ ਉਦੋਂ 10 ਸਾਲ ਸੀ ਉਮਰ? ਹਾਂ। ਅੱਛਾ ਅੱਛਾ। ਹੁਣ ਤੁਸੀਂ ਹਿਸਾਬ ਲਾ ਲਓ ਵੀ ਕਿੰਨੀ ਉਮਰ ਹੋ ਅੱਛਾ ਗਈ। ਕਿਹੜਾ ਸੀ ਪਿੱਛੇ ਆਪਣਾ ਪਿੰਡ? ਸਾਡਾ ਪਿੰਡ ਸੀ ਸਿਲ ਕੱਪੜਾ। ਸਕੀਨਾ? ਸਿਲ ਕੱਪੜਾ। ਸਿਲ ਕੱਪੜਾ? ਹਾਂਜੀ। ਅੱਛਾ ਅੱਛਾ। ਇਹ ਤੁਹਾਡੇ ਪੇਕਿਆਂ ਦਾ ਕਿ ਪੇਕਿਆਂ ਸਹੁਰਿਆਂ ਦਾ? ਦਾ ਜੀ। ਸਿਲ ਕੱਪੜਾ। ਹਾਂਜੀ। ਠੀਕ। ਤੇ ਸ਼ਾਦੀ ਤਾਂ ਮੇਰੀ ਇੱਧਰ ਆ ਕੇ ਸ਼ਾਦੀ ਹੋਈ ਆ। ਇੱਧਰ ਆ ਕੇ ਹੋਈ ਸੀ? ਹਾਂ ਠੀਕ ਠੀਕ। ਸ਼ਾਦੀ ਪਾਕਿਸਤਾਨ ਚ ਆ ਕੇ ਹੋਈ ਆ। ਸਿਲ ਕੱਪੜਾ ਪਿੰਡ ਦਾ ਨਾਂ? ਹਾਂਜੀ। ਇਹ ਕਿਹੜੇ ਜ਼ਿਲ੍ਹੇ 'ਚ ਪੈਂਦਾ? ਇਹ ਜ਼ਿਲ੍ਹੇ ਅੰਬਾਲੇ ਚ ਪੈਂਦਾ। ਅੰਬਾਲੇ 'ਚ? ਹਾਂਜੀ। ਤਹਿਸੀਲ ਵੀ ਅੰਬਾਲਾ ਹੀ ਸੀ? ਤਹਿਸੀਲ ਦਾ ਨਹੀਂ ਮੈਨੂੰ ਪਤਾ। ਤਹਿਸੀਲ ਦਾ ਨਹੀਂ ਪਤਾ। ਸਰਹੰਦ ਬਸੀ ਹੂੰ। ਇਹ ਵੀ ਸ਼ਹਿਰ ਲੱਗਦੇ ਤੇ। ਕਿਹੜਾ ਕਿਹੜਾ ਲੱਗਦਾ ਸੀ? ਸਰਹੰਦ ਸਰਹੰਦ, ਬਸੀ ਬਸੀ, ਬਾਗਾਂ ਵਾਲਾ। ਹੂੰ। ਹਾਂ ਇੰਨੇ ਪਿੰਡ ਨੇੜੇ ਤੇੜੇ ਇਹਨਾਂ ਦੇ ਨਾਂ ਯਾਦ ਨੇ। ਅੱਛਾ ਉਹ ਬਸੀ ਜਿਹੜੀ ਉਹ ਲਾਗੇ ਲੱਗਦੀ ਪਠਾਣਾ ਬਸੀ ਉਹਨੂੰ ਕਹਿੰਦੇ? ਨਹੀਂ ਪਠਾਣਾ ਦੀ ਨਹੀਂ। ਹੂੰ। ਸਰਹੰਦ ਤੇ ਬਸੀ ਹੁੰਦੇ ਤੇ ਪਿੰਡ। ਸਰਹੰਦ ਤੇ ਬਸੀ। ਠੀਕ ਠੀਕ ਠੀਕ। ਪਿੰਡਾਂ ਦੇ ਨਾਂ। ਤੇ ਇਹ ਹੋਰ ਲਾਗੇ ਲਾਗੇ ਪਿੰਡਾਂ ਦੇ ਕਿਹੜਿਆਂ ਦੇ ਨਾਂ ਦਾ ਪਤਾ? ਹੋਰਾਂ ਪਿੰਡਾਂ ਦਾ ਨਹੀਂ ਮੈਨੂੰ ਇੰਨਾ ਪਤਾ। ਠੀਕ। ਮੈਂ ਕਿਹੜਾ ਸੀ ਹੋਰ ਪਿੰਡਾਂ 'ਚ ਜਾਂਦੇ ਤੇ। ਹਾਂ ਛੋਟੀ ਉਮਰ ਉਹ 'ਚ। ਜਿਹੜੇ ਸਾਡੇ ਮਾਂ ਪਿਓ ਨਾਂ ਲੈਂਦੇ ਤੇ ਉਹ ਸਾਡੀ ਯਾਦ ਹੁੰਦੇ ਤੇ ਹੂੰ ਵੀ ਉੱਥੇ ਗਏ ਆ ਉੱਥੇ ਗਏ ਨੇ। ਹੂੰ। ਤੇ ਤੁਹਾਡੇ ਦਾਦਾ ਜੀ ਦਾ ਕੀ ਨਾਂ ਸੀ? ਮੇਰੇ ਦਾਦਾ ਦੇ ਨਾਂ ਸੀ ਕਰਮ ਬਖਸ਼। ਕਰਮ ਬਖਸ਼। ਹਾਂਜੀ। ਤੇ ਕਿਹੜੀ ਬਰਾਦਰੀ ਤੁਹਾਡੀ ਕਿਹੜੀ ਹੈ? ਜੱਟ। ਜੱਟ ਕਿਹੜੇ? ਜੱਟ ਅਸੀਂ ਹੈਗੇ ਧਾਰੀਵਾਲ। ਅੱਛਾ ਪੇਕੇ ਤੁਹਾਡੇ ਧਾਰੀਵਾਲ ਨੇ? ਹਾਂਜੀ। ਠੀਕ ਹੈ। ਠੀਕ ਠੀਕ। ਤੇ ਸਾਰਾ ਹੀ ਪਿੰਡ ਸੀ ਆਪਣਾ ਧਾਰੀਵਾਲਾਂ ਦਾ ਹੀ? ਨਹੀਂ ਨਹੀਂ ਹੋਰ ਹੋਰ ਜਾਤਾਂ ਵੀ ਥੀਆਂ। ਤੁਹਾਡੇ ਘਰ ਕਿੰਨੇ ਸੀ? ਸਾਡੇ ਥੇ ਘਰ 10 12। 10 12? ਹਾਂਜੀ। ਇੱਕ ਪਿਓ ਦੀ ਔਲਾਦ ਦੇ। ਹਾਂ ਹਾਂ। ਤੇ ਦੂਜੇ ਹੋਰ ਕੌਮਾਂ ਕਿਹੜੀਆਂ? ਹੋਰ ਕੌਮਾਂ ਹੋਰ ਖਰੇ ਕਿਹੜੀਆਂ ਤੀਆਂ। ਹੂੰ। ਮੁਸਲਮਾਨਾਂ ਦੇ ਘਰ ਸੀ ਸਾਰੇ? ਹਾਂਜੀ ਸਾਰਾ ਪਿੰਡ ਹੀ ਮੁਸਲਮਾਨਾਂ ਦਾ ਹੈ? ਥੋੜੇ ਘਰ ਤੇ ਸਿੱਖਾਂ ਦੇ ਹੂੰ। ਹੋਰ ਮੁਸਲਮਾਨਾਂ ਦਾ ਹੀ ਪਿੰਡ ਦਾ। ਅੱਛਾ ਥੋੜੇ ਸੀ ਉਹਨਾਂ ਦੇ? ਹਾਂਜੀ। ਤੇ ਨੰਬਰਦਾਰ ਦਾ ਪਤਾ ਕੌਣ ਸੀ ਹਾਂਜੀ। ਪਿੰਡ ਦਾ? ਹਾਂਜੀ। ਕੌਣ ਸੀ? ਸਾਡੇ ਪਿੰਡ ਦਾ ਲੰਬੜਦਾਰ ਸੀ ਅਮਰੂ। ਅਮਰੂ? ਸਿੱਖ ਤੋਂ। ਸਿੱਖ ਸੀ? ਤੇ ਉਹਦੀ ਬੀਵੀ ਦਾ ਨਾਂ ਸੀ ਵਿਸ਼ਨੀ। ਵਿਸ਼ਨੀ? ਹਾਂਜੀ। ਅੱਛਾ। ਔਲਾਦ ਕੋਈ ਨਹੀਂ ਸੀ ਉਹਨਾਂ ਦੇ। ਬੱਚੇ ਕੋਈ ਨਹੀਂ ਸੀ? ਬੱਚੇ ਨਹੀਂ ਤੇ। ਹਾਂ ਹਾਂ। ਉਹ ਜਾਣੀ ਕਿ ਸਾਨੂੰ ਬੱਚੇ ਸਾਂਭਦੇ ਤੇ ਸਾਨੂੰ ਬਚਾਇਆ ਉਹਨਾਂ ਨੇ। ਹਾਂ। ਕਿਹਦੇ ਕੋਲ ਬਚਾਇਆ? ਉਹਨਾਂ ਨੇ ਬਚਾਇਆ ਲੰਬੜਦਾਰ ਨੇ। ਅੱਛਾ। ਸਾਡੇ ਗੁਆਂਢੀ ਲੰਬੜਦਾਰ ਸਨ ਜਿਹੜਾ ਸਿੱਖ ਤਾ ਹੂੰ। ਉਹਨੇ ਬਚਾਇਆ ਸਾਨੂੰ। ਸਾਨੂੰ ਪਾਸੇ ਤੇ ਬਥੇਰੇ ਗਾਫਲੇ ਮਾਰਨ ਆਉਂਦੇ ਤੇ। ਹੂੰ। ਬਰਛੀਆਂ ਤਲਵਾਰਾਂ ਹੁੰਦੇ ਤੇ ਉਹਨਾਂ ਕੋਲ। ਹੂੰ। ਹਾਂ। ਹਾਂਜੀ ਹਾਂਜੀ। ਉਹ ਮਾਰਨਾ ਤੇ ਉਹ ਅੱਗੇ ਹੋ ਜਾਂਦਾ ਵੀ ਮੈਨੂੰ ਪਹਿਲੇ ਮਾਰੋ ਅੱਛਾ ਜੀ। ਫੇਰ ਤੁਸੀਂ ਇਹਨਾਂ ਨੂੰ ਮਾਰਿਓ। ਹੂੰ। ਉਹ ਕਹਿੰਦੇ ਵੀ ਨਾ। ਹਾਂਜੀ। ਉਹ ਮੁੜ ਜਾਂਦੇ ਤੇ ਵੀ ਇਹ ਤਾਂ ਆਪੇ ਅੱਗੇ ਉਤਰਨਾ ਖਤਰਾ ਇਹਨੂੰ ਕਾਹਨੂੰ ਸਤਾਉਣਾ। ਅੱਛਾ ਜੀ। ਹਾਂ। ਨਹੀਂ ਵੀ ਇਹਦਾ ਮਤਲਬ ਵੀ ਉਹ ਚੰਗਾ ਸੀ ਉਹਨਾਂ ਨਾਲ ਨਹੀਂ ਅਮਰੂਣਾ ਨਾਲ ਹਾਂਜੀ। ਹਿਸਾਬ ਕਿਤਾਬ ਤੁਹਾਡੇ ਵੱਡਿਆਂ ਦਾ? ਹਾਂ ਮੇਰੇ ਪਿਓ ਦਾ ਬੜਾ ਹਿਸਾਬ ਕਿਤਾਬ ਚੰਗਾ ਤਾ। ਹੂੰ ਹੂੰ ਹੂੰ। ਜਾਣੀ ਕਿ ਉਹਨਾਂ ਦੇ ਔਲਾਦ ਨਹੀਂ ਸਾਨੂੰ ਔਲਾਦ ਨਾਲ ਵੱਧ ਸਮਝਦੇ ਤੇ ਉਹ। ਅੱਛਾ ਅੱਛਾ। ਹਾਂ ਪਿਆਰ ਵੀ ਕਰਦੇ ਸਾਨੂੰ ਹੂੰ ਹੂੰ। ਭਾਵੇਂ ਸਿੱਖ ਤੇ ਉਹ ਹਾਂਜੀ। ਸਾਨੂੰ ਬੜਾ ਪਿਆਰ ਕਰਦੇ ਤੇ। ਫਿਰ ਜਦੋਂ ਅਸੀਂ ਆਏ ਆਪਣੇ ਘਰ ਉੱਠੇ ਹੈ ਨਾ ਹਾਂਜੀ। ਜਿਸ ਵੇਲੇ ਸਾਡੇ ਤੇ ਸਿੱਖ ਆਉਂਦੇ ਚੜ੍ਹ ਕੇ ਲੈ ਕੇ ਬਰਛੀਆਂ ਹਾਂਜੀ। ਮੇਰੇ ਅੱਬੇ ਨੂੰ ਕਹਿੰਦੇ ਵੀ ਜਾਂ ਤਾਂ ਚਲੇ ਜਾ। ਹਾਂਜੀ। ਫੋਨ ਆ ਗਿਆ। ਅੱਛਾ ਜੀ। ਮੇਰੇ ਅੱਬੇ ਨੂੰ ਕਹਿੰਦੇ ਤੁਹਾਨੂੰ ਮਾਰ ਦਾਂਗੇ ਹੂੰ। ਤੇ ਨਹੀਂ ਤਾਂ ਤੁਸੀਂ ਨਾ ਆਰਡਰ ਪਕਾ ਕੇ ਖਿਲਾਉਂਦੇ ਸੀ ਬਾਹਰਲਾ ਹਾਂਜੀ। ਸੂਰ ਕਹਿੰਦੇ ਵੀ ਇਹ ਖਾਓ ਹੂੰ। ਰਾਮ ਰਾਮ ਕਰੋ। ਹੂੰ। ਤੇ ਮੇਰਾ ਅੱਬਾ ਕਹਿੰਦਾ ਨਾ ਉਹ ਕਲਮਾ ਪੜਦਾ ਤਾ ਹਾਂਜੀ। ਕਹਿੰਦਾ ਇਹਦੇ ਤੇ ਹੀ ਜਾਨ ਦੇਣੀ ਆ ਹਾਂਜੀ। ਨਾ ਹੀ ਬਾਹਰ ਨਿਕਲ ਕੇ ਮਰਨਾ ਮਰਨਾ ਵੀ ਆਪਣੇ ਵਿਹੜੇ 'ਚ ਆ ਅੱਛਾ ਜੀ। ਤੇ ਨਹੀਂ ਤਾਂ ਸਾਨੂੰ ਕਿਤੇ ਧਰੂ ਕੇ ਗੇਰੋਗੇ ਨਹੀਂ ਤੁਹਾਨੂੰ ਬੋ ਆਊਗੀ। ਹਾਂਜੀ। ਤੁਸੀਂ ਵੀ ਸੌਖੇ ਨਹੀਂ ਫਿਰ ਰਹਿੰਦੇ ਇੱਥੇ ਵਿਹੜੇ 'ਚ ਮਰਾਂਗੇ ਅਸੀਂ ਨਿਕਲਦੇ। ਉਹਨੇ ਕਿਹਾ ਵੀ ਨਾ ਇਹਨਾਂ ਨਾਲ ਕਰੋ ਇਹਨਾਂ ਨੇ ਕਿਸੇ ਨੇ ਗਵਾਈ ਨਹੀਂ। ਹਾਂਜੀ। ਉਹ ਜਿਹੜਾ ਗਾਫਲਾ ਚੜ੍ਹ ਕੇ ਆਉਂਦਾ ਸਾਡੇ ਤੇ ਹਾਂਜੀ। ਉਹਨਾਂ ਨੇ ਫਿਰ ਕਿਹਾ ਹਾਂਜੀ। ਵੀ ਇਹਨਾਂ ਨੂੰ ਅੰਬਾਲਾ ਕੰਪਨ ਜਿੱਥੇ ਲੱਗਾ ਇਹਨਾਂ ਦਾ ਹਾਂਜੀ। ਉੱਥੇ ਛੱਡ ਕੇ ਆਓ। ਹਾਂਜੀ। ਸਾਨੂੰ ਕਿਹਾ ਦਾਣੇ ਵੀ ਲੈ ਜਾਓ ਹੂੰ। ਢੱਗੇ ਖੜਦੇ ਉਹ ਵੀ ਜੋੜੋ ਗੱਡ ਨੂੰ ਤੇ ਆਪਣੀ ਔਲਾਦ ਬਿਠਾਲ ਕੇ ਜਾਓ ਤੁਸੀਂ। ਹਾਂਜੀ। ਜਿੰਨਾ ਕਿ ਚੱਕ ਹੋਏ ਚੱਕ ਲਿਆ ਬਾਕੀ ਉਹ ਛੱਡ ਕੇ ਆ ਗਏ। ਕੀ ਕੀ ਚੁੱਕ ਕੇ ਲਿਆਂਦਾ? ਬਸ ਆਈ ਆਪਣੇ ਬਿਸਤਰੇ ਬੁਸਤਰੇ ਚੱਕ ਲਿਆਂਦੇ ਕੋਈ ਭਾਂਡੇ ਚੱਕ ਲਿਆਂਦੇ ਖਾਣ ਪੀਣ ਦੇ ਇੱਕ ਮੱਝ ਲਿਆਂਦੀ ਛੋਟੀ ਜੀ 2 ਢੱਗੇ ਲਿਆਂਦੇ ਘਰੋਂ। ਅੱਛਾ ਜੀ। ਉਹ ਕੈਂਪ 'ਚ ਲੈ ਗਏ ਅੰਬਾਲੇ? ਆ ਲੈ ਗਏ। ਨਹੀਂ ਤੁਹਾਨੂੰ ਜਦੋਂ ਕਰਦਾ ਸੀ ਤੁਹਾਡਾ ਪਿੰਡ ਦਾ ਨੰਬਰਦਾਰ ਅਮਰੂ ਸੀ ਹਾਂ ਉਹ ਤੇ ਤੁਹਾਡਾ ਕਰਦਾ ਸੀ ਤੇ ਫਿਰ ਕਿਉਂ ਮਜਬੂਰੀ ਕੀ ਬਣੀ ਉੱਠਣ ਦੀ? ਉੱਠਣ ਦੀ ਮਜਬੂਰੀ ਉਹਦੀ ਫਿਰ ਬੁਕਤ ਨਹੀਂ ਸੀ। ਹਾਂਜੀ ਹਾਂਜੀ। ਪਿੰਡ ਬਹੁਤਾ ਸਿੱਖਾਂ ਦਾ ਤਾਂ ਮੁਸਲਮਾਨਾਂ ਦੇ ਸਾਰੇ 15 ਕੁ ਘਰ ਤੇ ਹਾਂਜੀ। ਤੇ ਉਹਨਾਂ ਦਾ ਜ਼ੋਰ ਤਾਂ
ਸਾਡੀ ਤਾਂ ਉਦੋਂ हुकूमत भी टूट गई थी। साडे फौजी ਨੂੰ ਜਿਹੜੇ ਡੰਡੇ ਫੜਾਏ ਹੋਏ थे ਉਹਨਾਂ ਕੋਲ ਬੰਦੂਕਾਂ ਹੁੰਦੀਆਂ ਤੀਆਂ, ਹਾਂਜੀ ਤਲਵਾਰਾਂ ਹੁੰਦੀਆਂ ਤੀਆਂ, ਉਹਨਾਂ ਕੋਲ ਸਾਰਾ ਕੁਝ ਤਾਂ ਵਰਚੇ ਹੁੰਦੇ ਤੇ। ਸਾਡੇ ਜਿਹੜੀ ਸਾਡੀ ਫੌਜ ਕੋਲ ਐਡੇ ਐਡੇ ਸੋਟੀਆਂ ਹੁੰਦੀਆਂ ਤੀਆਂ, ਵਿਹਲੀ ਕਰਤੀ ਤੀ ਉਹਨਾਂ ਨੇ ਅੱਛਾ ਜੀ। हुकूमत। ਅੱਛਾ ਫਿਰ ਉਹਨਾਂ ਆਪ ਹੀ ਆਖਿਆ ਵੀ ਉਹਨਾਂ ਤੁਹਾਨੂੰ ਛੱਡ ਆਈਏ ਕੈਂਪ 'ਚ? ਹਾਂ, ਕੌਣ ਛੱਡ ਗਿਆ ਹੈ ਤੁਹਾਨੂੰ? ਫਿਰ ਸਾਨੂੰ 10-12 ਸੀ ਨਾਲ ਵਰਚੀਆਂ ਵਾਲੇ ਜਿਹੜੇ ਸਾਨੂੰ ਛੱਡ ਕੇ ਗਏ ਨੇ। ਉਹ ਸਰਦਾਰ ਜੀ ਹਾਂ ਅਮਰੂ ਨਹੀਂ? ਹਾਂ ਜੀ। ਫਿਰ ਜਿਹੜੇ ਕੈਂਪ 'ਚ ਅਸੀਂ ਰਹਿੰਦੇ ਤੇ ਉਸ ਕੈਂਪ 'ਚ ਵੀ ਸਾਨੂੰ ਆਟਾ ਦਿੰਦੇ ਤੇ ਜਿਹੜਾ ਖਾਣ ਨੂੰ ਉੱਥੇ ਹਾਂਜੀ ਉਹ 'ਚ ਕੰਚ ਪੀ ਕੇ ਦਿੰਦੇ ਸੀ। ਜਿਹੜੇ ਸਾਡੇ ਵਰਗੇ ਮੁੰਡੇ ਨੇ ਜਵਾਨ ਹਾਂਜੀ ਇੱਕ ਤੇ ਦੂਏ ਡੰਗ ਰੋਟੀ ਖਾਂਦੇ ਤੇ ਸੁੱਤੇ ਹੀ ਰਹਿ ਜਾਂਦੇ ਤੇ, ਅੱਖਾਂ ਨਹੀਂ ਤੇ ਖੁੱਲ੍ਹਦਿਆਂ ਥਾਂ ਤੇ ਮਰ ਜਾਂਦੇ ਤੇ। ਹਾਂਜੀ ਉਹਨੂੰ ਪਤਾ ਲੱਗਾ ਵੀ ਇਹ ਕੁਛ ਕਰਦੇ ਨੇ। ਹਾਂਜੀ 8ਵੇਂ ਦਿਨ ਸਾਡੀ ਕਣਕ ਬਥੇਰੀ ਪਈ ਸੀ ਘਰ, ਹਾਂਜੀ ਪੀਣ ਕਰਾ ਕੇ ਆਟਾ ਪਿਆ ਕੇ 8ਵੇਂ ਦਿਨ ਬੋਰੀ ਆਟੇ ਦੀ ਸਾਨੂੰ ਕੰਪ 'ਚ ਘੱਲਦਾ ਰਿਹਾ ਅੱਛਾ ਜੀ ਵੀ ਤੁਸੀਂ ਨਹੀਂ ਖਾਣਾ, ਉਹ ਆਟਾ ਲੈ ਕੇ ਇਹ ਖਾਣਾ। ਹਾਂਜੀ ਉਹ ਆਪਣੇ ਅਸੀਂ ਖਾ ਲੈਂਦੇ ਤੇ ਕੋਈ ਆਪਣੇ ਭੈਣ ਭਰਾ ਜਿਹੜੇ ਰਿਸ਼ਤੇਦਾਰ ਲੱਗਦੇ ਤੇ ਉਹਨਾਂ ਨੂੰ ਦੇ ਦੇਣਾ ਵੀ ਲੈ ਖਾਓ। ਉਹਨੇ ਸਾਡੇ ਨਾਲ ਬੜਾ ਸਲੂਕ ਵਰਤਿਆ। ਪਾਕਿਸਤਾਨ 'ਚ ਆ ਕੇ ਵੀ ਸਾਨੂੰ ਖਤ ਪਾਉਂਦਾ ਰਿਹਾ। ਹਾਂਜੀ ਜਦੋਂ ਮਰ ਗਿਆ ਫਿਰ ਖਤ ਬੰਦ ਹੋ ਗਿਆ। ਫਿਰ ਅਸੀਂ ਸਮਝਿਆ ਵੀ ਹੁਣ ਹੈ ਹੀ ਨਹੀਂ। ਤੁਸੀਂ ਉੱਥੋਂ ਉੱਠ ਕੇ ਫਿਰ ਕਿੱਥੇ ਆਏ? ਅੰਬਾਲੇ। ਨਹੀਂ ਅੰਬਾਲਿਓਂ ਕੈਂਪ ਕਿੰਨੀ ਦੇਰ ਲੱਗਾ ਰਿਹਾ? ਅੰਬਾਲੇ ਕੰਪ ਲੱਗਾ ਰਿਹਾ 2-3 ਮਹੀਨੇ। 2-3 ਮਹੀਨੇ ਉੱਥੇ ਹੀ ਰਹੇ ਫਿਰ? ਹਾਂ ਉੱਥੇ ਰਹੇ। ਤੇ ਖਾਣ ਪੀਣ ਮਗਰੋਂ ਫਿਰ ਉਹ ਆਟਾ ਉਹ ਹੀ ਦਿੰਦੇ? ਉਹ ਦਿੰਦੇ ਤੇ ਉੱਥੇ ਦੁਨੀਆ ਕੋਈ ਰਹਿ ਗਿਆ ਤੇ ਸਾਰੇ ਮਰ ਮੁੱਕ ਗਏ ਤੇ ਉਹੀ ਰਹਿ ਗਏ ਤੇ ਜਿਹੜੇ ਘਰੋਂ ਖਾਂਦੇ ਤੇ ਲਿਆ ਕੇ, ਜਿਨ੍ਹਾਂ ਨੂੰ ਕੋਈ ਦੰਦਾ ਤਾ। ਹਾਂ ਬਾਕੀ ਭੁੱਖ ਨਾ ਮਰ ਗਏ? ਕਾਂਟੇ ਦੰਦੇ ਤੇ ਆਟੇ 'ਚ ਪੀ ਕੇ ਹਾਂਜੀ ਉਹਦੇ ਨਾਲ ਮਰੇ ਨੇ। ਪਾਣੀ ਪੂਣੀ 'ਚ ਵੀ ਆਂਦੇ ਹੁੰਦਾ ਸੀ? ਖਬਰ ਹੈ ਹੁਣ ਕਿਹੋ ਜਿਹੇ ਪਾਣੀ ਤੇ ਕੀ ਤਾਂ ਖਾਣਾ ਪੀਣਾ ਤਾਂ ਹੈਗਾ ਹੀ ਤਾਂ ਨਾ। ਹਾਂਜੀ ਹਾਂ ਫਿਰ ਤੁਰੇ ਆਏ ਨੇ। ਹੁਣ ਨਾਨਕਿਆਂ ਦਾ ਪਿੰਡ ਤਾਂ ਮੇਰਾ ਈਦ ਦਾ ਦਿਨ ਤਾਂ ਹਾਂਜੀ ਕਹਿੰਦੇ ਚਲੋ ਸਾਰੇ ਗਰਾਊਂਡ 'ਤੇ ਨਿਕਲੋ, ਸਾਰੇ ਮੁਸਲਮਾਨ ਈਦ ਪੜ੍ਹੋ ਰਲ ਕੇ। ਅੰਬਾਲਿਓਂ ਉੱਥੇ ਕੈਂਪ 'ਚ? ਨਹੀਂ ਘਰ ਬੈਠੇ ਤੇ ਉਦੋਂ ਪਹਿਲਾਂ ਉਦੋਂ ਘਰ ਤੋਂ? ਘਰ ਤੇ ਕੈਂਪ 'ਚ ਕਿੱਥੇ ਈਦਾਂ ਪੜ੍ਹਨ ਦਿੱਤੀਆਂ ਤੀਆਂ ਜਦੋਂ ਅਸੀਂ ਆਪਣੇ ਘਰ ਬੈਠੇ ਤੇ। ਅੱਛਾ ਜੀ ਈਦ ਪੜ੍ਹਨ ਚਲੇ ਗਏ ਨੇ, ਕੱਪੜੇ ਪਾ ਲਏ ਆਪਣੇ ਨਹਾ ਧੋ ਕੇ ਚਲੇ ਗਏ ਸਾਰੇ ਨਿੱਕੇ ਮੋਟੇ। ਬੜਾ ਸਾਰਾ ਮੈਦਾਨ ਦਾ ਤੇ ਖੜਾ ਲਏ। ਬਸ ਉਹਨਾਂ ਨੇ ਆਪਣੀ ਨੀਤ ਬੰਨੀ ਆ ਤੇ ਇਸ ਤਰ੍ਹਾਂ ਖੜੇ ਨੇ ਤਲਵਾਰਾਂ ਲੈ ਕੇ ਫੇਰਤੀਆਂ ਖੜਿਆਂ ਤੇ ਸਾਰਿਆਂ ਨੂੰ। ਓਏ ਹੋਏ ਧੌਣਾ ਗਿਰ ਗਈਆਂ ਨੇ। ਬਾਈ ਜੀ ਤੇ ਮੇਰੇ ਨਾਨਕਿਆਂ ਦੇ ਅੱਛਾ ਜਿਨ੍ਹਾਂ ਦੇ ਵਿੱਚ ਬੱਚਾ ਨਹੀਂ ਰਹਿ ਗਿਆ ਅੱਜ ਨਾਂ ਲੈਣ ਨੂੰ ਵੀ ਇਹਦੇ ਕਿਤੇ ਨਾਨਕੇ ਵੀ ਹੈਗੇ ਤੇ ਸਾਰੇ ਇੱਕੋ ਦਿਨ ਬੱਚੇ ਵੀ ਨਾਨਾ ਨਾਨੀ ਮੇਰੇ ਜਿਉਂਦੇ ਤੇ 2 ਮਾਮੇ 2 ਮਾਮੀਆਂ, ਮਾਮਿਆਂ ਦੀ ਦੋਹਾਂ ਦੀ ਔਲਾਦ ਸਾਰੇ ਇੱਕੋ ਦਿਨ ਖਤਮ ਕਰੇ ਨੇ ਉਹਨਾਂ ਨੇ। ਕਿਹੜਾ ਪਿੰਡ ਸੀ ਉਹਨਾਂ ਦਾ? ਉਹਨਾਂ ਦਾ ਪਿੰਡ ਸੀ ਕਮਾਲੀ। ਕਮਾਲੀ ਕਿਹੜੇ ਜ਼ਿਲ੍ਹੇ 'ਚ? ਇਹ ਵੀ ਮੇਰੇ ਖਿਆਲ ਤੇ ਇਹ ਪਟਿਆਲੇ ਜ਼ਿਲ੍ਹੇ 'ਚ ਤਾਂ। ਅੱਛਾ ਹਾਂ ਇਹ ਪਟਿਆਲੇ ਜ਼ਿਲ੍ਹੇ ਉਹ ਤੁਹਾਨੂੰ ਕਿਵੇਂ ਪਤਾ ਲੱਗਾ ਵੀ ਉਹਨਾਂ ਨੂੰ ਮਾਰਤਾ ਸਾਰਿਆਂ? ਪਤਾ ਲੱਗ ਜਾਂਦਾ ਤਾਂ। ਹਾਂ ਜੇ ਬੰਦੇ ਨੱਠ ਭੱਜ ਕੇ ਕੰਪ 'ਚ ਆਉਂਦੇ ਤੇ ਸਾਡੇ ਕੋਲ ਉਹ ਦੱਸਦੇ ਤੇ ਵਾਕਈ ਇਹ ਹੁਣ ਮੇਰਾ ਤਾਇਆ ਸੀ ਮੇਰੇ ਅੱਬੇ ਤੇ ਵੱਡਾ, ਹਾਂਜੀ ਉਹ ਘਰੋਂ ਨਿਕਲਿਆ ਇੱਕੋ ਪੁੱਤ ਦਾ ਉਹਦਾ ਵਿਚਾਰੇ ਦੇ 2-3 ਸ਼ਾਦੀਆਂ ਕਰਾ ਕੇ ਮੇਰੇ ਤਾਏ ਦੇ ਘਰ ਇੱਕੋ ਬੱਚਾ ਹੋਇਆ ਤਾਂ। ਹਾਂਜੀ ਉਹ ਕਹਿਣ ਲੱਗਾ ਵੀ ਇਸ ਬੱਚੇ ਨੂੰ ਬਚਾ ਲਓ। ਮੇਰੀ ਭੈਣ ਨੂੰ ਦੇ ਕੇ ਨਾ ਆਪਣੀ ਧੀ ਨੂੰ ਨੇ ਕਿਹਾ ਵੀ ਇਹਦੇ ਨਾਨਕਿਆਂ ਦੇ ਲੈ ਜਾ। ਉਹ ਚਲੀ ਗਈ ਘਰੋਂ, ਚਲੀ ਗਈ। ਉਹਨੂੰ ਕਹਿਣ ਲੱਗੇ ਵੀ ਉਹਨੂੰ ਬਾਂਹ ਤੋਂ ਫੜ ਲਿਆ ਵੀ ਅਸੀਂ ਤੈਨੂੰ ਜਾਣ ਨਹੀਂ ਦੇਣਾ, ਤੂੰ ਸਾਡੇ ਰਹਿ। ਉਹ ਕਹਿੰਦੀ ਨਾ ਉਹ ਕਲਮਾ ਲੱਗੀ ਪੜ੍ਹਨ। ਉਹਨਾਂ ਨੇ ਕਾਫਰਾਂ ਨੇ ਧੱਕਾ ਦੇ ਕੇ ਸਿੱਟ ਕੇ ਨਾ ਇਹਨਾਂ ਜਗ੍ਹਾ ਤੇ ਸਿੱਖ ਖੜ ਗਿਆ। ਉਹਦੇ ਬਰਛਾ ਢਿੱਡ 'ਚ ਖਭੋ ਕੱਢ ਕੇ ਮਾਰੀ ਆ। ਇਸ ਹਾਲਤ ਨਾਲ ਮਾਰੀ ਹੈ ਭੈਣ ਮੇਰੀ। ਵੱਡੀ ਤੁਹਾਡੇ ਤੋਂ? ਮੇਰੇ ਤਾਏ ਦੀ ਧੀ ਸੀ ਵੱਡੀ ਤੇ ਬੱਚੀ ਸੀ ਇਹਦੇ ਕੋਲ ਛੋਟੀ ਜੀ ਬੱਚੀ ਪਹਿਲੀ ਬੱਚੀ ਸੀ। ਉਹ ਮਾਰ ਕੇ ਬੱਚੀ ਉੱਤੇ ਸਿੱਟਤੀ। ਅੱਛਾ ਜੀ ਮੇਰਾ ਜਿਹੜਾ ਭਰਾ था ਮੇਰੇ ਤਾਏ ਦਾ ਪੁੱਤ ਹਾਂਜੀ ਉਸ ਕੁੜੀ ਦਾ ਭਾਈ ਹਾਂਜੀ ਉਹ ਰੱਖ ਲਿਆ ਹਾਂਜੀ ਸਿੱਖਾਂ ਨੇ, ਕਿਸੇ ਦੇ ਔਲਾਦ ਨਹੀਂ ਸੀ ਉਹ ਰੱਖ ਲਿਆ। ਉਹਨਾਂ ਨੇ ਕਹਿਣ ਲੱਗਾ ਮੇਰੇ ਔਲਾਦ ਨਹੀਂ ਮੈਂ ਰੱਖ ਲੈਣਾ ਉਹਨੂੰ। ਉਹ ਸਾਡੇ ਨਾਲੋਂ ਅਸੀਂ 6 ਮਹੀਨੇ ਬਾਅਦ ਲਿਆਂਦਾ ਹਿੰਦੁਸਤਾਨ ਤੋਂ ਜਾ ਕੇ। ਅੱਛਾ ਹਾਂ ਦੁਬਾਰਾ ਜਾ ਕੇ ਲੈ ਜਾ ਕੇ ਲੈ ਫਿਰ ਸਾਡੇ ਫੌਜੀ ਤੇ ਨੇ ਜਿਹੜੇ ਉਹਨਾਂ ਨੂੰ ਆਰਡਰ ਹੋ ਗਿਆ ਤਾਂ ਇਹ ਬਾਬਾ ਕਾਇਦ ਆਜ਼ਮ ਨੇ ਆਖਿਆ ਤਾਂ ਵੀ ਜਿਨ੍ਹਾਂ ਦੇ ਮੁਸਲਮਾਨ ਫੌਜੀ ਨੇ ਨਾ ਹਿੰਦੁਸਤਾਨ ਤੋਂ ਜਾ ਕੇ ਜਿਹੜੇ ਬੱਚੇ ਰਹੇ ਨੇ ਕਿਸੇ ਦੇ ਵਡੇਰੇ ਰਹੇ ਨੇ ਸਾਰੇ ਆਪਣੇ ਲਿਆਓ, ਤੁਹਾਨੂੰ ਕੋਈ ਫੜ ਨਹੀਂ ਸਕਦਾ। ਹਾਂਜੀ ਫਿਰ ਸਾਡੇ ਫੌਜੀ ਜਾਂਦੇ ਤੇ ਉਹ ਸਾਡੇ ਲਿਆਉਂਦੇ ਤੇ ਫਿਰ ਉਹ ਮੇਰੇ ਭਰਾ ਨੂੰ ਲਿਆਏ ਤੇ ਅੱਛਾ ਮੇਰੇ ਤਾਏ ਦਾ ਸਾਲਾ ਸੀ, ਸਾਡਾ ਮਾਮਾ ਹੀ ਲੱਗਦਾ ਤਾ।
ਉਹ ਲਿਆ ਤਾਂ ਮੇਰੇ ਭਰਾ ਨੂੰ ਅੱਛਾ 6 ਮਹੀਨੇ ਪਿੱਛੋਂ। ਉਹ 6 ਮਹੀਨੇ ਕਿਹਦੇ ਕੋਲ ਰਹੇ ਉੱਥੇ? 6 ਮਹੀਨੇ ਸਿੱਖਾਂ ਦੇ ਘਰ, ਅੱਛਾ ਜਿਹੜੇ ਕੋਈ ਔਤੇ ਨੇ ਕੁੱਤਰੇ ਹੋਣੇ ਆ ਜਿਨ੍ਹਾਂ ਦੇ ਹੱਥੀਂ ਲੱਗਿਆ ਕਰ ਕਿੱਥੇ ਦੇ ਹੈਗੇ ਤੇ ਕਿੱਥੇ ਦੇ ਨਹੀਂ। ਉਹਨੂੰ ਮਾਰਤਾ, ਤੁਹਾਡੀ ਭੈਣ ਨੂੰ ਮਾਰ ਦਿੱਤਾ ਤੇ ਉਹ ਬੱਚੇ ਨੂੰ ਮਾਰ ਹਾਂ ਬੱਚੀ ਉੱਤੇ ਸਿਰ ਤੀ। ਦਿੱਤਾ। ਦੂਸਰੇ ਦਿਨ ਗਿਆ ਦੇਖਣ ਵਿਚਾਰਾ, ਨਹੀਂ ਮੈਂ ਦੇਖ ਕੇ ਮੈਂ ਥਾ ਉਹ ਵੀ ਮੇਰੇ ਹੀ ਹਾਨ ਦਾ ਸੀ ਤੇ ਦੇਖਣ ਗਿਆ ਉੱਥੇ ਕੁੜੀ ਕੋਈ ਨਾ। ਫੇਰ ਨਹੀਂ ਹੋ ਗਿਆ, ਫਿਰ ਉਹ ਰਾਖੀ ਕਰਨ ਲੱਗ ਵੀ ਇਹ ਕਿਤੇ ਮੁਸਲਾ ਚਲਿਆ ਨਾ ਜਾਵੇ ਜਿਨ੍ਹਾਂ ਨੇ ਰੱਖਿਆ ਹੋਇਆ ਤਾਂ। ਅੱਛਾ ਹਾਂ ਆਹ ਗੱਲਾਂ। ਉਹ ਸੀ ਕਮਾਲੀ ਪਿੰਡ। ਹਾਂ ਜੀ ਉਹ ਤੁਹਾਡੇ ਤੋਂ ਕਿੰਨਾ ਕੁ ਦੂਰ ਪੈਂਦਾ ਸੀ? ਵਾਹਵਾ ਦੂਰ ਤਾਂ ਤੁਰ ਕੇ ਹੀ ਜਾਂਦੇ ਹੁੰਦੇ ਤੇ ਉਦੋਂ ਤਾਂ ਪਤਾ ਨਹੀਂ ਕਿੰਨਾ ਕੁ ਹੁੰਦਾ ਤਾਂ। ਅੱਛਾ ਕਿੰਨਾ ਕੁ ਦੇਰ ਲੱਗਦੀ ਹੋਣੀ? ਵਾਹਵਾ ਦੇ ਲੱਗਦੇ ਸਵੇਰ ਦੇ ਲੱਗੇ ਦੁਪਹਿਰੇ ਨੂੰ ਚਲੇ ਜਾਂਦੇ ਤੇ। 4 ਘੰਟੇ 3-4 ਘੰਟੇ ਤੁਰ ਕੇ ਲੱਗ ਜਾਂਦੇ। ਤੁਰ ਕੇ ਜਾਂਦੇ, ਹੋਰ ਗੱਡੀ ਟਾਂਗਾ ਕੋਈ ਨਹੀਂ ਤਾਂ ਇੱਥੋਂ ਜਿਵੇਂ ਕਸੂਰ ਇੰਨਾ ਦੂਰ ਤੇ ਹੋਣਾ ਹੀ ਹੈ। ਆਹ ਇੰਨਾ ਕੁ ਤਾਂ ਹੋਊਗਾ ਹੀ। ਇੰਨਾ ਦੂਰ ਹੋਣਾ। ਅੱਛਾ 3 ਮਹੀਨੇ ਜਦੋਂ ਬੈਠੇ ਰਹੇ ਉੱਥੇ ਹਾਂਜੀ ਤੇ ਆਪਣੇ ਉਹ ਜਦੋਂ ਤੁਸੀਂ ਘਰ ਬੈਠੇ ਸੀ ਉਦੋਂ ਪਤਾ ਲੱਗ ਗਿਆ ਵੀ ਨਾਨਕਿਆਂ ਸਾਰਿਆਂ ਨੂੰ ਮਾਰਤਾ ਕਿ ਜਦੋਂ ਕੈਂਪ 'ਚ ਸੀ? ਕੈਂਪ 'ਚ ਪਤਾ ਲੱਗ ਗਿਆ ਤਾਂ। ਹਮ, ਤਾਇਆ ਮੇਰਾ ਮਾਰਿਆ, ਤਾਇਆ ਮੇਰੇ ਸੀ ਜਿੰਨੇ ਰੁਪਈਏ ਤਾਏ ਦੇ ਪੀਪੇ 'ਚ ਪਾ ਕੇ ਜੰਦਰੀ ਮਾਰ ਲਈ ਸੀ। ਹਾਂਜੀ ਉਦੋਂ ਹੁੰਦੇ ਤੇ ਚਾਂਦੀ ਦੇ ਰੁਪਈਏ, ਹਾਂਜੀ ਆਹ ਨੋਟ ਨਹੀਂ ਸੀ ਹੁੰਦੇ। ਹਾਂਜੀ ਉਹਨੇ ਜੰਦਰੀ ਮਾਰ ਲਈ। ਇੱਧਰਲੇ ਪਾਸੇ ਸਿੱਖ ਮਿਲੇ ਨੇ ਉਹਨੂੰ। ਹਾਂਜੀ ਉਹ ਕਹਿਣ ਲੱਗੇ ਕਿੱਥੇ ਚੱਲਿਆ? ਕਹਿੰਦਾ ਖਲੋ ਜਾ ਹੁਣ ਇੱਥੇ ਜਾਈ ਨਾ। ਉਹਨੂੰ ਮਾਰਨ ਲੱਗੇ। ਉਹ ਕਹਿੰਦੇ ਤੁਸੀਂ ਆ ਸਾਰਾ ਹੀ ਪੀਪਾ ਲੈ ਲਓ, ਮੈਨੂੰ ਨਾ ਮਾਰਿਓ। ਪੀਪਾ ਲੈ ਕੇ ਉਹਨਾਂ ਨੇ ਉੱਥੇ ਹੀ ਰੱਖ ਦਿੱਤਾ ਕਮਾਦ ਦੀ ਗੁੱਠ 'ਚ। ਅਗਲੀ ਗੁੱਠੇ ਜਾ ਕੇ ਨਾ ਫਿਰ ਮੇਰੇ ਤਾਏ ਨੂੰ ਮਾਰ ਦਿੱਤਾ। ਉਹ ਵੀ ਸਾਨੂੰ ਪਤਾ ਲੱਗ ਗਿਆ। ਤਾਏ ਦਾ ਕੀ ਨਾਂ? ਇਬਰਾਹੀਮ। ਇਬਰਾਹਿਮ। ਹਾਂਜੀ ਤੇ ਇਹ ਹਿਸਾਬ ਨਾਲ 25-30 ਜੀ ਤੇ ਤੁਹਾਡੇ ਮਰ ਗਏ ਹੋਣੇ। ਬਥੇਰੇ ਮਰੇ ਨੇ, ਨਾਨਕਿਆਂ ਦੇ ਜ਼ਿਆਦਾ ਮਰੇ ਨੇ। ਹਾਂਜੀ ਇਧਰੋਂ ਤੁਹਾਡਾ ਤਾਇਆ ਤੇ ਇੱਕ ਇੱਕ ਮੇਰੀ ਫੁੱਫੀ ਮਰੀ ਆ ਸਾਡੇ ਟੱਬਰ ਚੋਂ, ਨਾਨਕੇ ਸਾਰੇ ਹੀ। ਇੱਕ ਫੁੱਫੀ ਮਾਰੀ ਆ, ਇੱਕ ਤਾਇਆ ਮਾਰਿਆ, ਇੱਕ ਤਾਏ ਦੀ ਧੀ ਮਾਰੀ ਆ। ਇੰਨੇ ਕੁ ਜੀ ਸਾਡੇ ਮਾਰੇ ਨੇ ਇੱਕ ਟੱਬਰ ਚੋਂ, ਹੋਰ ਨਾਨਕਿਆਂ ਦੇ ਸਾਰੇ ਹੀ ਮਾਰੇ ਨੇ। ਜ਼ਾਰੀ ਗੱਲ ਹੈ, ਆਪਣਾ ਫੋਨ ਯਾਦ ਤੇ ਆਉਂਦੇ ਹੋਣੇ। ਜਦੋਂ ਰਾਤ ਨੂੰ ਨਾ ਹੁਣ ਸੁਰਤਾ, ਜਦੋਂ ਰਾਤ ਨੂੰ ਨੀਂਦ ਸੌਂਦੇ ਨਾ, ਜਦੋਂ ਇਹ ਸਾਰੇ ਯਾਦ ਨੇ ਵੀ ਫਲਾਣੇ ਦਾ ਫਲਾਣਾ ਹੈਗਾ, ਉਹਦਾ ਇਹ ਹੈਗਾ, ਮੇਰਾ ਕੋਈ ਨਹੀਂ, ਫਿਰ ਉਹਦਾ ਨੀਂਦ ਨਹੀਂ ਮੈਨੂੰ ਆਉਂਦੀ, ਗੱਲਾਂ ਯਾਦ ਆਉਂਦੀਆਂ ਨੇ। ਸਾਰੇ ਰਾਹ ਤੁਰ ਕੇ ਆਏ ਆ। ਜਿਸ ਵੇਲੇ ਪਤਾ ਤਾਂ ਕਿੰਨੇ ਮੀਲ ਬੰਦ ਕਰਾਉਣ ਸਾਡੇ ਕੋਲ, ਹੁਣ ਮੈਨੂੰ ਕਿਹੜਾ ਯਾਦ ਆ। ਉਹ ਫਿਰ ਸੀਟੀ ਮਾਰਦੇ ਤੇ ਗੋਰਖੇ ਹੁੰਦੇ ਤੇ, ਉਹ ਗੋਰਖੇ ਹੁੰਦੇ ਸਾਡੇ ਨਾਲ ਸੜਕ ਦੇ ਇੱਧਰਲੇ ਪਾਸੇ ਵੀ ਇੱਧਰ ਵੀ, ਵਿਚਕਾਰ ਦੁਨੀਆ ਤੁਰਦੀ, ਸਾਰਾ ਮੁਲਕ ਵਿੱਚ ਤੁਰਦਾ ਤਾ, ਛੋਟੇ ਵੱਡੇ। ਉਹ ਫਿਰ ਸੀਟੀ ਮਾਰਦੇ ਤੇ ਜੇ ਵੀ ਇੱਥੇ ਕਦਮ ਨਾ ਇੱਥੇ ਹੀ ਬਹਿ ਜਾਣਾ, ਉੱਥੇ ਗਾਹਾਂ ਨਹੀਂ ਦੇਖਣਾ ਮੇਰਾ ਕੋਈ ਹੈਗਾ ਕਿ ਨਹੀਂ। ਫਿਰ ਜਾ ਟਿਕਟਕਾਂ ਫਿਰ ਤੁਰ ਕੇ ਲੱਭਦੇ ਵੀ ਫਲਾਣਾ ਕਿੱਥੇ ਆ, ਢਿਮਕਾ ਕਿੱਥੇ ਆ। ਅੱਛਾ ਜੀ। ਹਾਂ ਫਿਰ ਇੱਧਰ ਪਾਕਿਸਤਾਨ ਆ ਕੇ ਕਿੱਥੇ ਬੈਠੇ? ਪਾਕਿਸਤਾਨ ਆ ਕੇ ਅਸੀਂ ਨਾ ਫਿਰ ਚਲੇ ਗਏ ਸੀ ਇੱਧਰ, ਮੇਰੀ ਫੁੱਫੀ ਸੀ ਇੱਧਰ। ਕਿੱਧਰ? ਚੀਚਾ ਵਤਨੀ। ਚੀਚਾ ਵਤਨੀ। ਹਾਂਜੀ ਚੀਚਾ ਵਤਨੀ ਅਸੀਂ ਫਿਰ ਨਾ ਉੱਥੇ ਰਹੇ 5-6 ਮਹੀਨੇ। ਹਾਂਜੀ ਫਿਰ ਜ਼ਮੀਨਾਂ ਲੱਗ ਗਈਆਂ ਪੈਣ, ਹਾਂਜੀ ਫਾਰਮ ਫੂਰਮ ਦੇਣ ਲੱਗ ਗਏ। ਫਿਰ ਕਹਿੰਦੇ ਵੀ ਹੁਣ ਕਿਸੇ ਟਿਕਾਣੇ ਬੈਠੀਏ ਜਿੱਥੇ ਜਾ ਕੇ ਆਪਣੀ ਜ਼ਮੀਨਾਂ ਪਵਾਈਏ ਹੈਂ। ਫਿਰ ਉੱਥੋਂ ਉੱਠ ਕੇ ਅਸੀਂ ਫਿਰ ਇੱਥੇ ਆ ਗਏ। ਹੁਣ ਮੇਰੇ ਪੇਕੇ ਪਾਜੀਆਂ 'ਚ ਬੈਠਾ ਰਾਏਵਿੰਡ। ਪਾਜੀਆਂ ਰਾਏਵਿੰਡ? ਹਾਂਜੀ ਤੁਸੀਂ ਉੱਥੇ ਆ ਕੇ ਪਾਜੀਆਂ ਬੈਠੇ, ਜ਼ਮੀਨ ਉੱਥੇ ਪਈ? ਹਾਂਜੀ ਪਾਜੀਆਂ ਫਿਰ ਵਿਆਹ ਤੁਹਾਡਾ ਇੱਥੇ ਸੇਖਮ ਹੋ ਗਿਆ? ਹਾਂਜੀ ਠੀਕ ਠੀਕ। ਇਹ ਵੀ ਹਿੰਦੁਸਤਾਨੋਂ ਆਏ ਹੋਏ ਨੇ। ਠੀਕ। ਹਾਂਜੀ ਤੁਸੀਂ ਹੁਣ ਤੁਹਾਡੇ ਪੇਕੇ ਜਿਹੜੇ ਪਾਜੀਆਂ ਦੇ ਵਿੱਚ, ਹਾਂਜੀ ਤੁਹਾਡੇ ਉਹ ਸਾਰੇ 15 ਦੇ 15 ਜੀ ਪਾਜੀਆਂ ਆ ਗਏ? ਨਹੀਂ ਕੋਈ ਮਰ ਗਏ ਵਿੱਚੋਂ, ਬੜੇ ਵਡੇਰੇ ਮਰ ਵੀ ਗਏ ਨਾ। ਅੱਛਾ ਨਹੀਂ ਨਹੀਂ, ਉਹ ਜਿਹੜੇ 15 ਘਰ ਸੀ ਤੁਹਾਡੇ ਸਾਰੇ ਇੱਥੇ ਆ ਗਏ? ਕੋਈ ਕਿਤੇ ਚਲੇਗਾ, ਕੋਈ ਕਿਤੇ ਚਲੇਗਾ, ਸਾਰੇ ਨਹੀਂ ਇਕੱਠੇ ਬੈਠੇ। ਅੱਛਾ ਜੀ। ਅਸੀਂ ਹੈਗੇ ਨੇ ਇੱਥੇ ਪਾਜੀਆਂ 'ਚ ਹੁਣ ਵੀ 8-9 ਘਰ ਹੈਗੇ ਨੇ। ਅੱਛਾ ਹਾਂ ਉਹ ਆਪ ਤੁਹਾਡੇ ਚਾਚੇ ਦੀ ਧੀ ਤੇ ਤਾਈ ਤੇ ਨਾਨਕੇ ਕਦੀ ਯਾਦ ਆਏ? ਬਥੇਰਾ ਯਾਦ ਆਉਂਦੇ ਨੇ। ਉਹ ਪੁਰਾਣਾ ਜਿਹੜਾ ਉਹ ਇੱਕ ਸੀ ਕਹਿੰਦੇ ਉਹ ਦੌਰ ਜਿਹੜਾ ਕਹਿੰਦੇ ਇਵੇਂ ਦਾ ਟਾਈਮ ਹੋਵੇ ਭੁੱਲਦਾ ਤਾਂ ਨਹੀਂ ਹੁੰਦਾ, ਭੁਲਾਉਣਾ ਤੇ ਔਖਾ ਹੁੰਦਾ ਵਾ। ਲੇਕਿਨ ਅਸੀਂ ਇਹ ਹੀ ਆਪਣੀ ਵੀਡੀਓ 'ਚ ਦੱਸਦੇ ਹੁੰਦੇ ਵੀ ਇਹਨਾਂ ਬਜ਼ੁਰਗਾਂ ਨੇ ਬਹੁਤ ਸਾਰੀਆਂ ਕੁਰਬਾਨੀਆਂ ਦੇ ਕੇ ਇਹ ਮੁਲਕ ਬਣਾਇਆ। ਪਰ ਅਸੀਂ ਨਾ
ਆਪਣਾ ਸਲਾਮ ਨਹੀਂ ਛੱਡਿਆ। ਹਾਂਜੀ ਸਾਡੇ ਕੋਲ ਜਿੱਦਣ ਅਸੀਂ ਆਏ ਸਾਡੇ ਕੋਲ ਕੱਖ ਵੀ ਨਹੀਂ ਤਾਂ ਸਾਨੂੰ ਅੱਲਾ ਨੇ ਇੱਧਰ ਆ ਕੇ ਬੜਾ ਕੁਝ ਦੇਤਾ ਆਪੇ ਹੀ। ਹਾਂਜੀ ਹਾਂ ਕੁਝ ਵੀ ਨਹੀਂ ਲੈ ਕੇ ਆਏ ਤੇ ਨਾ ਹੁਣ ਨਾ ਕੋਈ ਨਹੀਂ ਕੀ ਹੋਣਾ? ਜਿਹੜਾ ਕਿਵੇਂ ਖਾਣ ਪੀਣ ਦਾ ਕਿਵੇਂ ਸ਼ੁਰੂ ਕੀਤਾ ਇੱਧਰ ਆ ਕੇ? ਖਾਣ ਪੀਣ ਦਾ ਬਸ ਐਸੇ ਤਰ੍ਹਾਂ ਕੋਈ ਕਿਤੇ ਮੀਂਹ ਤਾਂ ਲੱਗੇ ਕਰਨ ਕੋਈ ਸੜਕਾਂ ਬਣਦੇ ਤੇ ਕੋਈ ਖਤਾਨਾਂ 'ਚ ਚੱਲ ਜਾਣਾ ਮੁੰਡਿਆਂ ਨੇ ਹਾਂਜੀ ਤੇ ਮੀਂਹ ਤਾਂ ਜਨਾਨੀਆਂ ਨੇ ਚਰਖੇ ਕੱਤਣੇ ਹਾਂਜੀ ਹੈ ਆਪਣਾ ਗੁਜ਼ਾਰਾ ਕਰਨਾ ਨੂਨ ਤੇਲ ਆਪਣਾ ਘਰ ਦਾ ਬਣਾਉਣਾ ਹੁੰਦੇ ਅੱਲਾ ਨੇ ਬਾਂਹ ਫੜ ਲਈ ਫਿਰ ਜ਼ਮੀਨਾਂ ਪੈ ਗਈਆਂ ਹੈਂ ਫਿਰ ਬਾਹਰੋਂ ਆਉਣ ਲੱਗ ਗਿਆ। ਆ ਫਿਰ ਗੁਜ਼ਰ ਬਸਰ ਹੋਣ ਲੱਗ ਹਾਂ ਫਿਰ ਜਿੰਨਾ ਮਾਲ ਛੱਡ ਕੇ ਆਏ ਤੇ ਘਰ ਉਨਾ ਹੀ ਮਾਲ ਮੇਰੇ ਪਿਓ ਦੇ ਘਰ ਮੈਂ ਆਪ ਦੇਖ ਲਿਆ ਹਾਂਜੀ ਉਨਾ ਹੀ ਬਣਾਤਾ ਅੱਲਾ ਨੇ। ਉਹਨਾਂ ਨੇ ਰੱਬ ਨੇ ਬਣਾਇਆ। ਪਰ ਜੀਤ ਨਹੀਂ ਨਾ ਬਣਿਆ ਉਹ ਜਿਹੜੇ ਜੀ ਨਹੀਂ ਬਣੇ ਜੀ ਤੇ ਜਾਂਦੇ ਰਹੇ। ਮਾਲ ਉਨਾ ਹੀ ਬਣ ਗਿਆ। ਤੁਹਾਡੇ ਨਾਨੇ ਦਾ ਕੀ ਨਾਂ ਸੀ ਕਮਾਲੀ ਵਾਲੇ ਜਿਹੜੇ ਕਮਾਲੀ ਦੇ ਵਿੱਚ ਰਹਿੰਦੇ ਸੀ? ਮੇਰੇ ਨਾਨੇ ਦਾ ਨਾਂ ਤਾਂ ਖਿਉਣਾ। ਖਿਉਣਾ? ਹਾਂਜੀ ਹਾਂਜੀ ਤੇ ਆਪਣਾ ਨਾਨੀ ਦਾ? ਨਾਨੀ ਦੇ ਨਾਂ ਤੀ ਝੰਡੀ। ਝੰਡੀ। ਨਾਂ ਤਾਂ ਯਾਦ ਨੇ। ਤੁਹਾਡੇ ਨਾਨਕੇ ਕੌਣ ਸਨ? ਕਿਹੜੀ ਗੋਤ ਉਹਨਾਂ ਦੀ? ਗੋਤ ਹੀ ਹੋਣਾ ਜੱਟ ਤੇ ਕੀ ਖਬਰ ਹੁਣ ਮੈਨੂੰ ਗੋਤ ਕੀ ਤਾਂ ਨਹੀਂ ਯਾਦ ਨਹੀਂ। ਨਹੀਂ ਮੈਨੂੰ ਨਹੀਂ ਯਾਦ। ਅੱਛਾ ਉਹ ਇਹ ਇੰਨਾ ਪਤਾ ਵੀ ਉਹਨਾਂ ਨੂੰ ਮਾਰਿਆ ਉਹ ਕਮਾਲੀ ਵਾਲੇ ਹੀ ਮਾਰਿਆ ਸੀ? ਪਾਸਿਓਂ ਜਾਂਦੇ ਹੁੰਦੇ ਤੇ ਅੱਛਾ ਪਾਸੇ ਤੋਂ ਪੈਂਦੇ ਸੀ। ਹਾਂ ਬਹੁਤ ਚੜ ਕੇ ਆਉਂਦੇ ਹੁੰਦੇ ਤੇ ਲੋਕੀ ਬਰਛੀਆਂ ਵਾਲੇ ਤਲਵਾਰਾਂ ਵਾਲੇ ਉਹ ਆ ਕੇ ਮਾਰਦੇ ਤੇ ਵਿੱਚ ਪਿੰਡ ਦੇ ਰਲ ਜਾਂਦੇ ਤੇ ਜਿਹੜੇ ਚੂੜੇ ਚ ਮਾਰ ਹੁੰਦੇ ਤੇ ਸਾਡੇ ਗੋਹੇ ਕੂੜੇ ਚੁੱਕਦੇ ਹੁੰਦੇ ਤੇ ਪੱਠੇ ਪਾਉਂਦੇ ਸਾਡੇ ਮਾਲ ਨੂੰ। ਹਾਂਜੀ ਉਹ ਕਹਿੰਦੇ ਹੁੰਦੇ ਆ ਕੁੜੀ ਮੈਂ ਲਿਜਾਣੀ ਆ ਨੂੰ ਇਹਦੀ ਮੈਂ ਲਿਜਾਣੀ ਆ ਇਸ ਤਰ੍ਹਾਂ ਕਹਿੰਦੇ ਹੁੰਦੇ ਤੇ ਸਾਡੀ ਉਦੋਂ ਹਕੂਮਤ ਨਹੀਂ ਥੀ। ਹਾਂ ਹੁਣ ਕੋਈ ਕਹਿ ਕੇ ਦੇਖੇ ਨਾ। ਇਹ ਗੱਲਾਂ ਅੱਜ ਵੀ ਅਸੀਂ ਸੁਣਦੇ ਆਉਂਦੇ ਵੀ ਐਵੇਂ ਬਥੇਰੀ ਬੁਰੀ ਉਹਨਾਂ ਨੇ ਕਰੀ ਆ ਪਰ ਅੱਲਾ ਕਰਨੇ ਇਸਲਾਮ ਕਾਇਮ ਰੱਖਿਆ ਇੱਜ਼ਤ ਰੱਖੀ ਅੱਲਾ ਨੇ। ਮਰ ਜ਼ਰੂਰ ਦੀ ਗਏ ਨੇ ਪਰ ਇੱਜ਼ਤ ਬੇਇੱਜ਼ਤ ਨਹੀਂ ਹੋਏ ਹਨ। ਹਾਂ ਅੱਲਾ ਨੇ ਸਾਡੀ ਇੱਜ਼ਤ ਰੱਖੀ ਆ ਠੀਕ ਆ। ਸਾਡੇ ਜੀ ਮਾਰ ਬਥੇਰੇ ਗਏ ਨੇ ਮਾਰੇ ਨੇ ਉਹਨਾਂ ਨੇ। ਹਾਂਜੀ ਉਹ ਤਾਂ ਨਹੀਂ ਹੁਣ ਆਉਣੇ। ਨਹੀਂ ਇੱਕ ਪਾਸੇ ਜਿਵੇਂ ਤੁਸੀਂ ਦੱਸਿਆ ਵੀ ਅਮਰੂ ਹੋਣੀ ਸੀ ਉਹ ਵੀ ਤੇ ਸਿੱਖੀ ਸੀ। ਹਾਂ ਤੇ ਦੂਜੇ ਪਾਸੇ ਇੰਨਾ ਨੁਕਸਾਨ ਹੈ ਕੀ ਵਜ੍ਹਾ ਕੀ ਸੀ ਇਹਦੇ ਵਿੱਚ ਵੀ ਉਹ ਜਾਂ ਤੇ ਕੁਝ ਲੋਕ ਮਾੜੇ ਹੋਣੇ ਜਾਂ ਕੋਈ ਲਾਲਚ ਸੀ ਉਹਨਾਂ ਨੂੰ ਉਦੋਂ ਮਾਲ ਡੰਗਰ ਦਾ ਜਾਂ ਕੀ ਗੱਲ ਸੀ ਕਿਉਂ ਇਸ ਤਰ੍ਹਾਂ ਹੋਇਆ? ਹਕੂਮਤ ਉਹਨਾਂ ਦੀ ਸੀ ਨਾ। ਇਹਦੇ ਐਲਾਨ ਜੀ ਹੋਗਾ ਤਾਂ ਵੀ ਜਿਹੜੇ ਮੁਸਲਮਾਨ ਨੇ ਨਾ ਇਹਨਾਂ ਨੂੰ ਇੱਧਰ ਛੱਡੋ ਨਾ ਮਾਰ ਦੋ। ਹਾਂਜੀ ਇਸ ਕਰਕੇ ਮਾਰਦੇ ਤੇ ਵੀ ਜਿਹੜੀ ਧੀਆਂ ਭੈਣਾਂ ਇਹਨਾਂ ਦੀਆਂ ਜਵਾਨਾਂ ਉਹ ਖੋਲ ਹੋਏ ਨਾ ਕੋਲੋਂ। ਹਾਂ ਫੇਰ ਜਾਣਗੇ ਇੱਥੋਂ ਛੱਡ ਕੇ? ਫੇਰ ਜਾਣ ਨਹੀਂ ਆ ਤਾਂ ਜਾਣਾ ਹੀ ਤਾਂ ਜਦ ਆ ਜੀ ਪਾਕਿਸਤਾਨ ਬਣਾਤਾ ਤਾਂ ਹਾਂਜੀ ਫੇਰ ਇੱਧਰ ਵੀ ਮੂੰਹ ਕਰਨਾ ਤਾਂ ਸੀ। ਹਾਂਜੀ ਹੁਣ ਜਦੋਂ ਕਹਿੰਦੇ ਜੰਗ ਲੱਗੂਗਾ ਹੋਊਗਾ ਮੈਂ ਕਿਹਾ ਹੁਣ ਸਾਨੂੰ ਕੋਈ ਖਤਰਾ ਨਹੀਂ। ਹੁਣ ਜੇ ਅਸੀਂ ਮਰਾਂਗੇ ਆਪਣੇ ਇਸਲਾਮ 'ਚ ਮਰਾਂਗੇ। ਹੁਣ ਅਸੀਂ ਕਿਤੇ ਭੱਜਣਾ ਨੱਠਣਾ ਨਹੀਂ। ਹੁਣ ਨਹੀਂ ਮੇਰਾ ਦਿਲ ਡੋਲਦਾ। ਹਾਂ ਹੁਣ ਮੇਰਾ ਦਿਲ ਬੜਾ ਸਖਤ ਕਰਿਆ ਹੋਇਆ। ਅੱਛਾ ਇਹਦੇ ਵਿੱਚ ਇੱਕ ਦੱਸੋ ਵੀ ਸਟੋਰੀ ਸਾਡੀ ਕਹਾਣੀ ਸੁਣੀ ਆ ਬੋਲੀ ਤੁਹਾਡੀ ਜਿਹੜੀ ਤੀ ਬੋਲਦੇ ਜੇ ਇਹ ਤੁਹਾਡੇ ਉਹਨਾਂ ਪਿੰਡਾਂ ਸਾਰੇ ਜਿਹੀ ਬੋਲਦੇ ਸੀ ਐਵੇਂ? ਹਾਂਜੀ ਕੀਤਾ ਤੀ। ਹਾਂ ਇਹ ਇੱਥੇ ਆ ਕੇ ਵੀ ਉਹੀ ਤੁਹਾਡੇ? ਹਾਂ ਸਾਡੀ ਆਈਓ ਬੋਲੀ ਇੱਥੇ ਵੀ। ਅੱਛਾ ਅਸੀਂ ਆਪਣੀ ਬੋਲੀ ਨਹੀਂ ਬਦਲੀ। ਇਹ ਕਿਵੇਂ ਆਂਦੇ ਵੀ ਉਹ ਜਿਵੇਂ ਅਸੀਂ ਆਨੇ ਵੀ ਉਹ ਆਇਆ ਸੀ ਉਹਨੇ ਕੀ ਕੀਤਾ ਤੀ ਨਹੀਂ ਅਸੀਂ ਕਹਿੰਦੇ ਤੀ ਨਹੀਂ ਕਹਿੰਦੇ ਅਸੀਂ ਕੀ ਕਹਿੰਦੇ ਆ ਕੀ ਕੀਤਾ ਹੈ ਤੀ ਨਹੀਂ ਕਹਿੰਦੇ। ਅਮਾ ਜੀ ਨਾਲ ਗੱਲ ਕਰਨੇ ਸਾਂ ਪਾਰਟੀਸ਼ਨ 1947 ਦੇ ਹਵਾਲੇ ਨਾਲ ਉਹਨਾਂ ਆਪਣੇ ਪਿੰਡ ਦੀ ਗੱਲ ਦੱਸੀ ਫਿਰ ਕਮਾਲੀ ਆਪਣੇ ਨਾਨਕਿਆਂ ਦੀ ਕਿਵੇਂ ਉਦੋਂ ਇੰਨੀ ਬਰਬਰੀਅਤ ਹੋਈ ਕਿਵੇਂ ਕਿੰਨਾ ਐਡਾ ਵੱਡਾ ਜ਼ੁਲਮ ਹੋਇਆ ਇੰਨੇ ਲੋਕ ਮਾਰ ਦਿੱਤੇ ਬੇਕਸੂਰੇ ਲੋਕ ਮਾਰ ਦਿੱਤੇ। ਇਹ ਗੱਡੀਆਂ ਭਰ ਕੇ ਲਿਆਉਂਦੇ ਤੇ ਕਿ ਗੱਡੀਆਂ ਉਹਨਾਂ ਨੇ ਇੰਨੀਆਂ ਗੱਡੀਆਂ ਤਬਾਹ ਕਰੀਆਂ ਨਾ ਵੱਡੀਆਂ ਗੱਡੀਆਂ ਜਿਹੜੀ ਲਾਈਨ ਤੇ ਚੱਲਦੀਆਂ ਨੇ। ਜਦੋਂ ਅਸੀਂ ਆਏ ਨਾ ਤੁਰ ਕੇ ਉਹਨਾਂ ਤੇ ਸਾਨੂੰ ਹੱਡ ਦਿਖਦੇ ਤੇ ਬਾਹਾਂ ਦੇ ਚੂੜੀਆਂ ਬਾਹਾਂ 'ਚ ਪਾਈਆਂ ਜਨਾਨੀਆਂ ਦੇ ਬਾਹਾਂ 'ਚ ਬੰਦਿਆਂ ਦੇ ਹੱਡ ਦਿਖਣੇ ਦੰਦ ਦਿਖਣੇ ਲੱਤਾਂ ਪੈਰ ਦਿਖਣੇ। ਉਹਨੇ ਟੁੱਕ ਟੁੱਕ ਕੇ ਗਿਰੇ ਨੇ ਸੜਕਾਂ ਦੇ ਨਾਲ। ਗੱਡੀਆਂ ਦੇ ਗੱਡੀਆਂ ਵਿਹਲੀਆਂ ਕਰੀਆਂ ਨੇ। ਇੰਨਾ ਨੁਕਸਾਨ ਹੋਇਆ ਬੜਾ ਨੁਕਸਾਨ ਹੋਇਆ ਮੁਸਲਮਾਨਾਂ ਦਾ ਹੋਇਆ ਜ਼ਿਆਦਾ। ਸੋ ਇਹ ਇਸ ਤਰ੍ਹਾਂ ਅਸੀਂ ਕਹਿੰਦੇ ਹੁੰਦੇ ਵੀ ਇਹ ਕਿਉਂ ਇੰਨੀ ਇਸ ਲੈਵਲ ਤੱਕ ਵਾਇਲੈਂਸ ਹੋਈ। ਅੱਜ ਵੀ ਅਸੀਂ ਗੱਲ ਕਰਨੇ ਸੀ ਇੱਕ ਬਜ਼ੁਰਗ ਨੇ ਕਿਹਾ ਸੀ ਬਾਬਾ ਜੀ ਨੇ ਗੱਲਾਂ ਕਰਨੀਆਂ ਵੀ ਇਹ ਕੁਛ ਉਹ ਭੈੜੇ ਗੱਦੇ ਲੋਕ ਸਨ ਜਿਨ੍ਹਾਂ ਦੀ ਸ਼ਰਾਰਤ ਦੀ ਵਜ੍ਹਾ ਨਾਲ ਇਹ ਕੁਛ ਹੋਇਆ। ਫਿਰ ਕੁਛ ਮਜ਼ਹਬੀ ਵੀ ਇਹਨੂੰ ਢਾਲ ਬਣਾਇਆ ਗਿਆ। ਫਿਰ ਲਾਲਚ ਦਾ ਵੀ ਕੁਛ ਅੰਸਰ ਸੀ।
ਇਸੇ ਤਰ੍ਹਾਂ ਇਸ ਵੀ ਕੋਈ ਜਾਇਦਾਦਾਂ ਦਾ ਵੀ ਲਾਲਚ ਸੀ ਵੀ ਇਹ ਉੱਠ ਕੇ ਜਾਣਗੇ ਤੇ ਸਾਨੂੰ ਜਾਇਦਾਦ ਆਵੇ ਅਸੀਂ ਸਾਂਭ ਲਾਂਗੇ। ਉਹਦੇ ਪਾਸੇ ਹੀ ਐਵੇਂ ਆਪ ਹੀ ਸਾਂਭ ਲਵਾਂਗੇ। ਉਹ ਤਾਂ ਅੱਲਾ ਨੇ ਨਾ, ਹੁਣ ਤੁਹਾਨੂੰ ਕਰ ਪਿੱਛੋਂ ਪਤਾ ਕਾਇਦੇ ਆਜ਼ਮ ਨਾ ਹੁੰਦਾ ਜੀਂਦਾ, ਸਾਨੂੰ ਉੱਥੋਂ ਕੁਛ ਵੀ ਨਹੀਂ ਤਾਂ ਲੱਭਣਾ। ਅਸੀਂ ਆਨੇ ਫਾਰਮ ਦੇ ਕੇ ਸਾਡੀ ਜ਼ਮੀਨਾਂ ਵੀ ਆ ਗਈਆਂ, ਹਾਂਜੀ ਹਾਂਜੀ, ਸਾਰਾ ਕੁਝ ਮਿਲ ਗਿਆ। ਸਾਰਾ ਕੁਝ ਮਿਲ ਗਿਆ। ਸੋ ਇਹਨਾਂ ਸਟੋਰੀਆਂ ਨੂੰ ਤੁਹਾਡੇ ਤੱਕ ਰੱਖਣ ਦਾ ਮਕਸਦ ਇਹ ਵੀ ਇਹਨਾਂ ਬਜ਼ੁਰਗਾਂ ਨੇ, ਇਹਨਾਂ ਵੱਡੇ ਲੋਕਾਂ ਨੇ ਜਿੰਦੀਆਂ ਜਾਗਦੀਆਂ ਕਿਤਾਬਾਂ ਨੇ, ਤਾਰੀਖ ਦੀਆਂ ਕਿਤਾਬਾਂ ਨੇ, ਇਹ ਅਗਲੇ ਨੌਜਵਾਨ ਨਸਲ ਤੱਕ ਵੀ ਆਪਾਂ ਵੀਡੀਓ ਜਿਹੜੀਆਂ ਪਹੁੰਚਾਉਣ ਦੀ ਕੋਸ਼ਿਸ਼ ਕਰੀ। ਹੁਣ ਇਹਨਾਂ ਦੀ ਕਿਤਾਬਾਂ 'ਚ ਆਉਂਦੀਆਂ ਨੇ ਇਹਨਾਂ ਨਾਲ ਕਿਵੇਂ ਇਹਨਾਂ ਨੇ ਜ਼ੁਲਮ ਬਰਦਾਸ਼ਤ ਕੀਤੇ, ਕਿਵੇਂ ਆਜ਼ਾਦੀ ਜਿਹੜੀ ਆ ਹਾਸਲ ਕੀਤੀ। ਅਸਲ ਮੋਟੋ ਤੇ ਉਦੋਂ ਅੰਗਰੇਜ਼ ਕੋਲੋਂ ਆਜ਼ਾਦੀ ਦਾ ਸੀ, ਲੇਕਿਨ ਦੋ ਵੰਡ ਹੋ ਗਈ, ਪਾਕਿਸਤਾਨ ਬਣ ਗਿਆ, ਇੰਡੀਆ ਬਣ ਗਿਆ। ਇਹ ਕਿਸ ਤਰ੍ਹਾਂ ਇਹਨਾਂ ਨੂੰ ਸਾਨੂੰ ਇਹ ਮੁਲਕ ਲੱਭਾ ਜਿਹੜਾ ਬੜਾ ਜਿਵੇਂ ਸਾਨੂੰ ਲੱਗਦਾ ਵੀ ਪਲੇਟ 'ਚ ਰੱਖ ਕੇ ਮਿਲ ਗਿਆ। ਇਹ ਪਲੇਟ 'ਚ ਰੱਖ ਕੇ ਨਹੀਂ ਮਿਲਿਆ, ਇਹ ਖੂਨ ਦੀਆਂ ਨਦੀਆਂ ਬਹਿ ਕੇ ਫਿਰ ਲੱਭਾ। ਤੇ ਉਸ ਤੋਂ ਹਟ ਕੇ ਜਿਸ ਤਰ੍ਹਾਂ ਮੈਂ ਅੰਮਾ ਜੀ ਨੇ ਦੱਸਿਆ ਕਿ ਆਪਣੇ ਸਾਡੇ ਉਹ ਗੁਆਂਢੀਆਂ ਨਾਲ, ਅਮਰੂ ਸਿੰਘ ਨਾਲ ਤਾਲੁਕਾਤ ਕਿਵੇਂ ਸੀ, ਅੱਛੇ ਤਾਲੁਕਾਤ ਸੀ, ਵਧੀਆ ਸੀ, ਖਾਣ ਪੀਣ ਦੇ ਕੇ ਜਾਂਦੇ ਰਹੇ। ਉਹ ਪਹਿਲੇ ਦੀਆਂ ਸਾਂਝ 'ਤੇ ਵੀ ਗੱਲ ਪਾਈ ਦੀ ਹੈ, ਕੁਛ ਤਲਖ ਗੱਲਾਂ ਵੀ ਕਰੀ ਦੀਆਂ ਜਿਹੜੀਆਂ ਕਿ ਸਾਨੂੰ ਕਰਨੀਆਂ ਵੀ ਚਾਹੀਦੀਆਂ ਦੋਵੇਂ ਪਾਸੇ, ਕਿ ਕਿਉਂ ਇਸ ਤਰ੍ਹਾਂ ਲੋਕਾਂ ਨੇ ਕੀਤਾ। ਜੇ ਕੀਤਾ ਵੀ ਹੈ ਤਾਂ ਬਜ਼ੁਰਗਾਂ ਦਾ ਵੀ ਅਸੀਂ ਉਹਦੀ ਇੱਕ ਦੂਜੇ ਕੋਲ ਕਿਉਂ ਨਾ ਮਾਫ਼ੀ ਮੰਗ ਲਈਏ। ਸੋ ਇਹ ਜਿਹੜੀਆਂ ਜੀਂਦੀਆਂ ਜਾਗਦੀਆਂ ਕਿਤਾਬਾਂ ਨੇ, ਇਹਨਾਂ ਕਿਤਾਬਾਂ ਦੀਆਂ ਜਿਹੜੇ ਨੇ ਪੇਜਿਸ ਦੇ ਜਿਹੜੇ ਸਫ਼ੇ ਨੇ ਅਸੀਂ ਖੋਲ੍ਹਦੇ ਰਹਾਂਗੇ ਅਤੇ ਆਉਣ ਵਾਲੇ ਟਾਈਮ, ਆਉਣ ਵਾਲੇ ਸਮੇਂ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਜ਼ਿਆਦਾ ਤੋਂ ਜ਼ਿਆਦਾ ਇਹਨਾਂ ਬਜ਼ੁਰਗਾਂ ਨੂੰ ਮਿਲ ਕੇ ਇਹਨਾਂ ਕਹਾਣੀਆਂ ਨੂੰ ਪ੍ਰੀਜ਼ਰਵ ਕੀਤਾ ਜਾਵੇ, ਤੁਹਾਡੇ ਤੱਕ ਪਹੁੰਚਾਇਆ ਜਾਵੇ, ਆਉਣ ਵਾਲੀ ਨਸਲ ਤੱਕ ਪਹੁੰਚਾਇਆ ਜਾਵੇ। ਇਸ ਤਰ੍ਹਾਂ ਦੀਆਂ ਕਹਾਣੀਆਂ ਰਿਕਾਰਡ ਕਰਦੇ ਰਹਾਂਗੇ। ਪੰਜਾਬੀ ਲਹਿਰ ਦੀ ਟੀਮ ਤੇ ਨਾਸਰ ਢਿੱਲੋਂ ਇਜਾਜ਼ਤ ਦਿਓ, ਮਿਲਦੇ ਹਾਂ ਫਿਰ, ਰੱਬ ਰੱਖਾ।